ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਗੱਲਬਾਤ ਕਰਾਂਗੇ ਤੀਸਤਾ ਸੀਤਲਵਾੜ, ਸ੍ਰੀ ਆਰਬੀ ਕੁਮਾਰ ਤੇ ਨਾਲੋਂ ਨਾਲ ਗੱਲਬਾਤ ਕਰਾਂਗੇ ਗੁਜਰਾਤ ਕਤਲੇਆਮ ਦੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਬਾਰੇ। ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਸਮਝਣਾ ਪੈਣਾ ਵਾ ਕਿ ਇਨਸਾਫ ਮੰਗਣਾ, ਨਿਆਂ ਮੰਗਣਾ, ਨਿਆਂ ਦੇ ਲਈ ਜਦੋਜਹਿਦ ਕਰਨੀ ਕੋਈ ਗੁਨਾਹ ਨਹੀਂ ਹੈ। ਜੇਕਰ ਨਿਆਂ, ਸਿਆਣੇ ਕਹਿੰਦੇ ਕਿ ਇਨਸਾਫ ਦੇਣਾ ਹੀ ਇਨਸਾਫ ਨਹੀਂ ਹੈ, ਇਨਸਾਫ ਪੂਰਨ ਹੈ, ਇਹ ਮਹਿਸੂਸ ਕਰਾਉਣਾ ਵੀ ਇੱਕ ਬਹੁਤ ਵੱਡਾ ਇਨਸਾਫ ਹੈ। ਜ਼ਾਕੀਆ ਜਾਫਰੀ ਗੁਲਬਰਗ ਸੁਸਾਇਟੀ ਬਾਰੇ ਗੱਲਬਾਤ ਕਰਾਂਗੇ ਤੇ ਨਾਲੋਂ ਨਾਲ ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ ਹੁਣ ਇਸ ਮਾਮਲੇ ਦੇ ਵਿੱਚ ਜ਼ਾਕੀਆ ਜਾਫਰੀ ਨੇ 63 ਜਣਿਆਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਸੀ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ, ਜਿਹਨੂੰ ਲੰਘੇ ਦਿਨ ਹੀ ਰੱਦ ਕਰ ਦਿੱਤਾ ਸੁਪਰੀਮ ਕੋਰਟ ਨੇ। ਤੇ ਉਹ ਜਦੋਂ ਰੱਦ ਹੁੰਦੀ ਹੈ ਤੇ ਉਸ ਤੋਂ ਬਾਅਦ ਤੀਸਤਾ ਸੀਤਲਵਾੜ ਤੇ ਸ੍ਰੀ ਆਰਬੀ ਕੁਮਾਰ ਤੇ ਕੁਝ ਹੋਰਾਂ ਨੂੰ, ਜਿਨ੍ਹਾਂ ਦੇ ਬਾਰੇ ਜਿਹੜੇ ਸੰਜੀਵ ਭੱਟ ਨੇ ਸਾਬਕਾ IPS ਅਧਿਕਾਰੀ, ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ। ਤੁਹਾਡੇ ਲਈ ਜਾਣਨਾ ਬੇहद ਜ਼ਰੂਰੀ ਹੈ ਕਿ ਭਾਰਤ ਵਰਗੇ ਮੁਲਕ ਦੇ ਵਿੱਚ ਨਿਆਂ ਕਰਨਾ ਕਿੰਨਾ ਔਖਾ। ਇਸ ਨਿਆਂ ਦੀ ਜਦੋਜਹਿਦ ਦੇ ਵਿੱਚ ਦੋ ਬੀਬੀਆਂ ਦੀ ਜਦੋਜਹਿਦ ਬਹੁਤ ਵੱਡੀ ਹੈ, ਜ਼ਾਕੀਆ ਜਾਫਰੀ ਤੇ ਤੀਸਤਾ ਸੀਤਲਵਾੜ। ਜਿਹੜੇ ਲੋਕ ਅੱਜ ਸੀਤਲਵਾੜ ਨੂੰ ਗਾਲਾਂ ਕੱਢ ਰਹੇ ਨੇ, ਜਿਹੜੇ ਲੋਕ ਅੱਜ ਸੀਤਲਵਾੜ ਨੂੰ ਮੰਦਾ ਚੰਗਾ ਬੋਲ ਰਹੇ ਨੇ, ਉਹ ਲੋਕ ਥੋੜ੍ਹਾ ਯਾਦ ਕਰ ਲੈਣ ਕਿ ਤੀਸਤਾ ਸੀਤਲਵਾੜ ਕੋਈ ਸਧਾਰਨ ਇਨਸਾਨ ਨਹੀਂ ਹੈ। ਉਹਦੇ ਵੱਡ ਵਡੇਰੇ, ਉਹਦੇ ਦਾਦਾ ਜੀ, ਉਹਦੇ ਪਿਤਾ ਜੀ, ਉਹਦੇ ਪੜਦਾਦਾ ਜੀ, ਉਹ ਬ੍ਰਿਟਿਸ਼ ਰੂਲ ਤੋਂ ਜਦੋਜਹਿਦ ਕਰ ਰਹੇ ਨੇ ਔਰ ਅੱਜ ਵੀ ਉਹਨਾਂ ਦੀ ਇੱਕ ਜਨਰੇਸ਼ਨ ਹੈ, ਲਗਾਤਾਰ ਜਨਰੇਸ਼ਨਾਂ ਦਾ ਇੱਕ ਟਰੈਵਲ ਹੈ, ਜਿਹੜੇ ਮਨੁੱਖੀ ਅਧਿਕਾਰਾਂ, ਹੱਕ ਹਕੂਕਾਂ ਦੀ ਜਦੋਜਹਿਦ ਕਰਦੇ ਆ ਰਹੇ ਆ। ਸੋ ਤੀਸਤਾ ਸੀਤਲਵਾੜ ਦੇ ਬਾਰੇ ਤੁਹਾਨੂੰ ਡਿਟੇਲ 'ਚ ਦੱਸਾਂਗੇ ਕਿ ਉਹ ਕੌਣ ਨੇ, ਪਰ ਉਸ ਤੋਂ ਪਹਿਲਾਂ ਗੁਲਬਰਗ ਸੁਸਾਇਟੀ ਦਾ ਮਸਲਾ ਸਮਝਣਾ ਚਾਹੀਦਾ ਕਿ ਜ਼ਾਕੀਆ ਜਾਫਰੀ ਨੂੰ ਇੰਨੀ ਜਦੋਜਹਿਦ ਕਰਨ ਦੀ ਜ਼ਰੂਰਤ ਕੀ ਪਈ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੀਗੇ ਅਹਿਸਾਨ ਜਾਫਰੀ। ਗੁਲਬਰਗ ਸੁਸਾਇਟੀ ਮੁਸਲਿਮ ਬਹੁ ਗਿਣਤੀ ਦੀ ਸੁਸਾਇਟੀ ਸੀ। ਜਦੋਂ ਗੁਲਬਰਗ ਸੁਸਾਇਟੀ ਨੂੰ ਇਹ ਪਤਾ ਲੱਗਿਆ ਲੋਕਾਂ ਨੂੰ ਕਿ ਭੀੜ ਉਹਨਾਂ ਵੱਲ ਆ ਰਹੀ ਹੈ, ਸਵੇਰ ਦੇ ਟਾਈਮ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ, ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕੀਤੇ। ਪੁਲਿਸ ਨੂੰ ਫੋਨ ਕਰਨ ਦੇ ਬਾਵਜੂਦ ਵੀ ਪੁਲਿਸ ਕੰਟਰੋਲ ਰੂਮ ਤੋਂ ਬਹਾਨੇਬਾਜ਼ੀ ਕਰਦੀ ਰਹੀ। ਅਖੀਰ ਤੇ ਭੀੜ ਇੰਨੀ ਇਕੱਠੀ ਹੋ ਗਈ ਕਿ ਪੁਲਿਸ ਨੇ ਇਹ ਗੱਲ ਕਹਿਤੀ ਸੀ ਕਿ ਭੀੜ ਬਹੁਤ ਜ਼ਿਆਦਾ ਇਕੱਠੀ ਹੈ, ਸਾਡਾ ਆਉਣਾ ਸੰਭਵ ਨਹੀਂ। ਜਦ ਕਿ ਅਹਿਸਾਨ ਜਾਫਰੀ ਸਮੇਤ ਗੁਲਬਰਗ ਸੁਸਾਇਟੀ ਦੇ ਰਿਹਾਇਸ਼ੀ ਲਗਾਤਾਰ ਇਹ ਕਹਿੰਦੇ ਰਹੇ ਕਿ ਸਾਨੂੰ ਤੁਹਾਡੀ ਮਦਦ ਦੀ ਲੋੜ ਆ, ਨਹੀਂ ਤਾਂ ਲੋਕ ਅੱਗ ਲਾ ਕੇ ਸਾਡੇ ਘਰਾਂ ਨੂੰ ਸਾੜ ਦੇਣਗੇ। ਜ਼ਾਕੀਆ ਜਾਫਰੀ ਦੇ ਪਤੀ ਅਹਿਸਾਨ ਜਾਫਰੀ ਨੇ ਲੋਕਾਂ ਦਾ ਭਲਾ ਕਰਨ ਵਾਸਤੇ ਆਪਣੇ ਆਪ ਨੂੰ ਅੱਗੇ ਲੈ ਕੇ ਆਂਦਾ, ਪਰ ਭੀੜ ਨੇ ਉਹਨਾਂ ਨੂੰ ਅੱਗ ਲਾ ਦਿੱਤੀ, ਕੁਝ ਘਰਾਂ ਨੂੰ ਵੀ ਅੱਗ ਲਾਈ। ਇਹਦੇ ਵਿੱਚ 63 ਬੰਦੇ ਜਿਹੜੇ ਆ ਉਹ ਮਾਰੇ ਗਏ ਸਨ। 63 ਲੋਕਾਂ ਦੀ ਮੌਤ ਹੋਈ ਸੀ ਜਦੋਂ ਅਹਿਸਾਨ ਜਾਫਰੀ ਗੁਲਬਰਗ ਸੁਸਾਇਟੀ ਦੇ ਵਿੱਚ ਸੀਗੇ। ਗੁਲਬਰਗ ਸੁਸਾਇਟੀ ਮੁਸਲਮਾਨ ਬਹੁ ਗਿਣਤੀ ਵਾਲੀ, ਜਿਵੇਂ ਮੈਂ ਦੱਸ ਕੇ ਹਟਿਆ, ਸੁਸਾਇਟੀ ਸੀ ਜਿਹਨੂੰ ਹਿੰਦੂ ਆਬਾਦੀ ਦੇ ਵਿਚਕਾਰ ਸੀਗੀ ਤੇ ਭੀੜ ਇਕੱਠੀ ਹੋਣ ਲੱਗ ਪਈ ਤੇ ਸੁਸਾਇਟੀ ਵਾਲਿਆਂ ਨੂੰ ਪੁਲਿਸ ਨੇ ਫੋਨ ਕੀਤਾ, ਪਰ ਪੁਲਿਸ ਨੇ ਆਪਣੀ ਬੇਵੱਸੀ ਦੱਸੀ। 70 ਜਾਨਾਂ ਚਲੀਆਂ ਗਈਆਂ ਇਸ ਅਗਨੀਕਾਂਡ ਦੇ ਵਿੱਚ। ਭੀੜ ਨੇ ਗੁਲਬਰਗ ਸੁਸਾਇਟੀ ਦੇ ਵਿੱਚ ਅੱਗ ਲਾ ਦਿੱਤੀ ਸੀ ਤੇ ਮੈਂਬਰ ਪਾਰਲੀਮੈਂਟ ਅਹਿਸਾਨ ਜਾਫਰੀ, ਜ਼ਾਕੀਆ ਜਾਫਰੀ ਦੇ ਹਸਬੈਂਡ, ਉਹਨਾਂ ਦੇ ਪਤੀ ਮਾਰੇ ਗਏ ਸਨ। ਜ਼ਾਕੀਆ ਜਾਫਰੀ ਨੇ ਜਦੋਜਹਿਦ ਕਰਦਿਆਂ ਨਰਿੰਦਰ ਮੋਦੀ ਸਮੇਤ ਤੇ 63 ਹੋਰਨਾਂ ਨੂੰ ਕਤਲੇਆਮ ਭੂਮਿਕਾ ਤੋਂ ਕਲੀਨ ਚਿੱਟ ਦਿੱਤੇ ਜਾਣ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ, ਜਿਹੜੀ ਕਿ ਪਟੀਸ਼ਨ ਲੰਘੇ ਦਿਨ ਹੀ ਰੱਦ ਕਰ ਦਿੱਤੀ ਗਈ। ਉਸ ਤੋਂ ਬਾਅਦ ਤੀਸਤਾ ਸੀਤਲਵਾੜ, ਸ੍ਰੀ ਆਰਬੀ ਕੁਮਾਰ ਤੇ ਸੰਜੀਵ ਭੱਟ ਨੂੰ ਗੁਜਰਾਤ ATS ਵੱਲੋਂ ਅਪਰਾਧਿਕ ਸਾਜ਼ਿਸ਼ ਦੇ ਰਚਨ ਦੇ ਇਲਜ਼ਾਮਾਂ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ। ਹੁਣ ਇੱਥੇ ਗਾਲਾਂ ਇਕੱਲੇ ਲੋਕ ਨਹੀਂ ਕੱਢ ਰਹੇ, ਇੱਥੇ ਅਮਿਤ ਸ਼ਾਹ ਵਿੱਚ ਇਨਵੋਲਵ ਹੁੰਦੇ ਨੇ। ਅਮਿਤ ਸ਼ਾਹ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਮੋਦੀ ਨੂੰ ਭੰਡਣ ਦੇ ਲਈ ਦੁਕਾਨ ਬਣਾ ਰੱਖੀ ਹੈ, ਇਹਦਾ ਇੱਕ NGO ਹੈ ਤੀਸਤਾ ਸੀਤਲਵਾੜ ਜੀ ਦਾ। ਉਹ ਕਹਿੰਦੇ ਕਿ ਜਿਹੜੇ ਇਹੋ ਜਿਹੇ NGO ਹੈ ਉਹ ਮੋਦੀ ਨੂੰ ਭੰਡਣ ਦੀ ਦੁਕਾਨ ਹੈ ਤੇ ਪਿਛਲੇ 20 ਸਾਲਾਂ ਤੋਂ ਚੱਲ ਰਹੀ ਹੈ। ਇੰਨਾ ਹੀ ਨਹੀਂ, ਰਵੀ ਸ਼ੰਕਰ ਪ੍ਰਸਾਦ ਜਿਹੜੇ ਹੈ ਉਹ ਕਹਿੰਦੇ ਕਿ ਪਿਛਲੇ 20 ਸਾਲਾਂ ਤੋਂ ਨਰਿੰਦਰ ਮੋਦੀ ਨੂੰ ਭੰਡਣ ਵਾਲਿਆਂ ਦੀ ਦੁਕਾਨ ਬੰਦ ਕਰ ਦਿੱਤੀ ਗਈ ਹੈ। ਉਹਨਾਂ ਨੇ ਇਹ ਟਿੱਪਣੀਆਂ ਕੀਤੀਆਂ ਜਿਹੜੀਆਂ ਕਿ ਬੜੇ ਹੌਲੇ ਦਰਜੇ ਦੀਆਂ ਟਿੱਪਣੀਆਂ। ਤੇ ਤੀਸਤਾ ਸੀਤਲਵਾੜ ਨੇ ਇਕੱਲਾ ਗੁਲਬਰਗ ਸੁਸਾਇਟੀ ਦਾ ਮਸਲਾ ਹੀ ਨਹੀਂ ਚੱਕਿਆ, ਤੀਸਤਾ ਸੀਤਲਵਾੜ ਨੇ ਬੈਸਟ ਬੇਕਰੀ ਮਾਮਲੇ ਨੂੰ ਚੁੱਕਿਆ, ਨਾਲੋਂ ਨਾਲ ਗੋਧਰਾ ਗੁਲਬਰਗ ਸੁਸਾਇਟੀ ਨਰੋਦਾ ਪਾਟੀਆ ਹੋਰ ਮਾਮਲੇ ਵੀ ਉਹਨੇ ਧੜੱਲੇ ਦੇ ਨਾਲ ਚੁੱਕੇ। ਅਮਿਤ ਸ਼ਾਹ ਨੇ ਤੀਸਤਾ ਸੀਤਲਵਾੜ ਨੂੰ ਤੇ ਉਹਦੇ NGO ਨੂੰ ਮੋਦੀ ਦਾ ਅਕਸ ਖਰਾਬ ਕਰਨ ਵਾਲਿਆਂ ਦੀ ਦੁਕਾਨ ਦੱਸਿਆ। ਤੀਸਤਾ ਜਿਹੜੀ ਸੀਤਲਵਾੜ ਆ ਉਹ ਲਗਾਤਾਰ ਜ਼ਾਕੀਆ ਜਾਫਰੀ ਦੀ ਮਦਦ ਕਰਦੇ ਰਹੇ ਗੁਲਬਰਗ ਸੁਸਾਇਟੀ ਕੇਸ ਦੇ ਵਿੱਚ।
ਤੇ ਉਸ ਤੋਂ ਬਾਅਦ ਹੁਣ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਜਿਹੜੀ ਹੈ ਖਾਰਜ ਕੀਤੀ ਹੈ, ਰੱਦ ਕੀਤੀ ਹੈ, ਉਸ ਤੋਂ ਬਾਅਦ ਤੀਸਤਾ ਸੀਤਲਵਾੜ ਨੂੰ ਚੁੱਕ ਲਿਆ ਗਿਆ। ਇਸੇ ਕਰਕੇ ਸ਼ੁਰੂਆਤ ਇਨਸਾਫ ਤੋਂ ਕੀਤੀ ਸੀ ਕਿ ਕੀ ਇਨਸਾਫ ਮੰਗਣਾ ਗੁਨਾਹ ਵਾ? ਜੇਕਰ ਤੁਸੀਂ ਇਨਸਾਫ ਦੇ ਲਈ ਜਦੋਜਹਿਦ ਕਰ ਰਹੇ ਬੰਦੇ ਨੂੰ ਡੱਕੋਗੇ ਤਾਂ ਇਹ ਗੁਨਾਹ ਵਾਂਗ ਹੀ ਲੱਗੂਗਾ। ਤੀਸਤਾ ਸੀਤਲਵਾੜ ਕੌਣ ਹੈ? ਜ਼ਰਾ ਉਹਨਾਂ ਦੇ ਬਾਰੇ ਦੱਸਦਾ ਹਾਂ। ਉਹਨਾਂ ਦੇ ਪਿਤਾ ਨੇ ਅਤੁਲ ਸੀਤਲਵਾੜ, ਗੁਜਰਾਤੀ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਮੁੰਬਈ ਦੇ ਪ੍ਰਸਿੱਧ ਵਕੀਲ ਦੱਸੇ ਜਾਂਦੇ ਆ। ਮਾਤਾ ਦਾ ਨਾਮ ਹੈ ਸੀਤਾ ਸੀਤਲਵਾੜ। ਦਾਦਾ ਜੀ ਉਹਨਾਂ ਦੇ ਜਿਹੜੇ ਆ ਉਹ ਸੀਗੇ MC ਸੀਤਲਵਾੜ। ਇੰਡੀਆ ਦੇ ਸਭ ਤੋਂ ਪਹਿਲੇ ਤੇ ਸਭ ਤੋਂ ਲੰਮਾ ਸਮਾਂ ਉਹ ਅਟਾਰਨੀ ਜਨਰਲ ਰਹੇ ਆ। ਸਭ ਤੋਂ ਪਹਿਲੇ ਲਾ ਕਮਿਸ਼ਨ ਆਫ ਇੰਡੀਆ ਦੇ ਚੇਅਰਮੈਨ ਰਹੇ ਉਹ 50 ਤੋਂ ਲੈ ਕੇ 63 ਤੱਕ, ਤੇ ਇਸੇ ਦਰਮਿਆਨ ਬਾਰ ਕਾਉਂਸਲ ਆਫ ਇੰਡੀਆ ਦੇ ਚੇਅਰਮੈਨ ਰਹੇ ਨੇ ਉਹ 1961 ਤੱਕ। MC ਸੀਤਲਵਾੜ ਨੂੰ 1957 ਦੇ ਵਿੱਚ ਪਦਮ ਭੂਸ਼ਣ ਦੇ ਨਾਲ ਨਵਾਜਿਆ ਗਿਆ ਸੀ। MC ਸੀਤਲਵਾੜ ਦੇ ਪਿਤਾ ਵੀ ਅੰਗਰੇਜ਼ਾਂ ਦੇ ਰਾਜ ਵੇਲੇ ਵਕੀਲ ਸੀਗੇ। ਸੋ ਇਹ ਤੀਸਤਾ ਸੀਤਲਵਾੜ ਦਾ ਇੱਕ ਜਿਹੜਾ ਪਿਛੋਕੜ ਹੈ, ਪਰਿਵਾਰਕ ਪਿਛੋਕੜ ਹੈ, ਜਿਹੜਾ ਕਿ ਲਗਾਤਾਰ ਪਰਿਵਾਰ ਭਾਰਤ ਦੇ ਲਈ, ਲੋਕਾਂ ਦੇ ਲਈ ਲੜਦਾ ਰਿਹਾ। ਤੇ ਜਿਹੜੇ ਤੀਸਤਾ ਸੀਤਲਵਾੜ ਆ, ਉਹਨਾਂ ਨੇ ਗੁਜਰਾਤ ਦੇ ਕਤਲੇਆਮ ਬਾਰੇ ਇੱਕ ਕਿਤਾਬ ਆਈ ਸੀ, ਗੁਜਰਾਤ ਦੀ ਮੇਕਿੰਗ ਆਫ ਅ ਟ੍ਰੈਜਡੀ, ਤੇ ਉਹਦੇ ਵਿੱਚ ਇੱਕ ਲੇਖ ਲਿਖਿਆ ਸੀ ਜਿਹੜਾ ਕੱਟੜਪੰਥੀ ਹਿੰਦੂਤਵੀਆਂ ਤੇ ਉਦੋਂ ਦੀ ਹਕੂਮਤ ਨੂੰ ਨੰਗਿਆ ਕਰਦਾ ਸੀ। ਤੇ ਉਸ ਲੇਖ ਦੀ ਬਹੁਤ ਜ਼ਿਆਦਾ ਚਰਚਾ ਹੋਈ ਸੀ, ਜਿਹੜਾ ਤੀਸਤਾ ਸੀਤਲਵਾੜ ਨੇ ਲਿਖਿਆ ਸੀ। ਤੀਸਤਾ ਸੀਤਲਵਾੜ ਵੀ ਇੱਕ ਵਕੀਲ ਨੇ, ਹਿਊਮਨ ਰਾਈਟਸ ਨੇ, ਐਕਟਿਵਿਸਟ ਨੇ, ਜਿਨ੍ਹਾਂ ਨੂੰ ਇਸ ਵੇਲੇ ਹਿਰਾਸਤ ਦੇ ਵਿੱਚ ਜਿਹੜਾ ਉਹ ਲਿਆ ਗਿਆ। ਸੋ ਇਹ ਸਾਰੀ ਕਹਾਣੀ ਗੁਲਬਰਗ ਸੋਸਾਇਟੀ ਬੈਸਟ ਬੇਕਰੀ ਕੇਸ, ਜ਼ਾਕੀਆ ਜਾਫਰੀ ਦੇ ਨਾਲ ਤੀਸਤਾ ਦੀ ਜਦੋਜਹਿਦ ਲਗਾਤਾਰ, ਹੁਣ ਇਨਸਾਫ ਦੀ ਲੜਾਈ ਦੇ ਵਿੱਚ ਪਟੀਸ਼ਨ ਖਾਰਜ ਤੇ ਤੀਸਤਾ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। CRB ਕੁਮਾਰ ਨੂੰ ਵੀ ਲਿਆ ਗਿਆ ਤੇ ਇਹਨਾਂ ਨੂੰ ਅਪਰਾਧਿਕ ਸਾਜ਼ਿਸ਼ ਰਚਣ ਦੇ ਜਿਹੜੇ ਦੋਸ਼ ਆ ਉਹ ਇਹ ਲੱਗੇ ਆ। ਤੇ ਗੁਜਰਾਤ ATS ਨੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ। ਤੇ ਇਹ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਤੀਸਤਾ ਦਾ ਸਮਾਜਿਕ ਕਾਰਕੁਨ ਆ ਜਿਹੜੇ, ਉਹਨਾਂ ਦਾ ਇੱਕ NGO ਵੀ ਚੱਲਦਾ ਵਾ ਜਿਹੜਾ ਹੋਰ ਕਤਲੇਆਮ ਦੇ ਨਾਲ ਜੁੜੇ ਕੇਸਾਂ ਦੀ ਪੈਰਵਾਈ ਕਰਦਾ। ਇਹ ਪੂਰੀ ਕਹਾਣੀ ਹੈ ਗੁਲਬਰਗ ਸੋਸਾਇਟੀ ਦੇ ਦੁਖਾਂਤ ਦੀ, ਜ਼ਾਕੀਆ ਜਾਫਰੀ ਦੇ ਜਦੋਜਹਿਦ ਦੀ, ਤੀਸਤਾ ਸੀਤਲਵਾੜ ਵੱਲੋਂ, CRB ਕੁਮਾਰ ਵੱਲੋਂ ਉਹਨਾਂ ਦੇ ਇਨਸਾਫ ਦੀ ਲੜਾਈ ਦੇ ਵਿੱਚ ਉਹਨਾਂ ਦੇ ਦਿੱਤੇ ਗਏ ਸਾਥ ਦੀ। ਸੋ ਸਾਥ, ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਰੱਦ ਹੁੰਦੀ ਹੈ, ਦੂਜੇ ਪਾਸੇ ਅਮਿਤ ਸ਼ਾਹ ਇੱਕ ਇਨਸਾਫ ਦੀ ਲੜਾਈ ਦੇ ਲਈ ਦੇਸ਼ ਦਾ ਗ੍ਰਹਿ ਮੰਤਰੀ ਆਪਣੇ ਆਪ ਨੂੰ ਇਨਵੋਲਵ ਕਰ ਰਿਹਾ। ਤੇ ਇਹਦਾ ਮਤਲਬ ਇਹ ਹੈ ਕਿ ਗੱਲਾਂ ਛੋਟੀਆਂ ਨਹੀਂ ਸਨ। ਇਨਸਾਫ ਦੇ ਲਈ ਜਦੋਜਹਿਦ ਕਰਨਾ ਕੋਈ ਗੁਨਾਹ ਨਹੀਂ ਹੈ। ਕਿਸੇ ਜਦੋਜਹਿਦ ਕਰ ਰਹੇ ਬੰਦੇ ਨੂੰ ਗਾਲਾਂ ਕੱਢਣਾ ਗੁਨਾਹ ਹੋ ਸਕਦਾ ਹੈ। ਤੀਸਤਾ ਸੀਤਲਵਾੜ ਜੀ ਦਾ ਕਿ ਆਜ਼ਾਦੀ ਤੋਂ ਪਹਿਲਾਂ ਦਾ ਇੱਕ ਪਰਿਵਾਰਕ ਪਿਛੋਕੜ ਹੈ। ਜ਼ਾਕੀਆ ਜਾਫਰੀ ਜੀ ਨੇ ਆਪਣਾ ਪਰਿਵਾਰ ਗਵਾਇਆ ਵਾ, ਅਹਿਸਾਨ ਜਾਫਰੀ। ਔਰ ਕਾਂਗਰਸ ਦੇ ਲਈ ਕਿੰਨੀ ਮੰਦਭਾਗੀ ਗੱਲ ਹੈ ਕਿ ਇੱਕ ਗਿਣੇ ਚੁਣਵੇਂ ਮੌਕਿਆਂ ਤੋਂ ਬਿਨਾਂ ਕਾਂਗਰਸ ਨੇ ਇਹਨਾਂ ਚੀਜ਼ਾਂ ਨੂੰ ਕਦੇ ਵੀ ਇਨਸਾਫ ਦੇ ਲਈ ਨਹੀਂ ਚੱਕਿਆ। ਔਰ ਕਾਂਗਰਸ ਦਾ ਆਪਦਾ ਮਿਨੋਰਟੀਜ਼ ਲਈ ਕੀ ਇਤਿਹਾਸ ਹੈ, ਕੀ ਉਹਨਾਂ ਨੇ ਕੀ ਕਾਰਕਰਦਗੀਆਂ ਕੀਤੀਆਂ ਨੇ, ਕੋਈ ਦੱਸਣ ਦੀ ਜ਼ਰੂਰਤ ਨਹੀਂ ਹੈ। ਸੋ ਭਾਰਤ ਵਰਗੇ ਮੁਲਕ ਦੇ ਵਿੱਚ ਭਾਵੇਂ ਤੁਹਾਡਾ ਪਿਛੋਕੜ, ਇੱਕ ਉਹ ਦੌਰ ਸੀ ਜਦੋਂ ਅੱਜ ਜਿਹੜੀ ਅਸੀਂ ਸੰਗ ਦੇਖ ਰਹੇ ਹਾਂ, ਜਦੋਂ ਅਟਲ ਬਿਹਾਰੀ ਵਾਜਪਾਈ, ਜਦੋਂ ਹੋਰ ਸਾਵਰਕਰ ਵਰਗੇ ਅੰਗਰੇਜ਼ਾਂ ਤੋਂ ਮਾਫੀਆਂ ਮੰਗ ਰਹੇ ਸੀਗੇ, ਪਰ ਇੱਕ ਉਹ ਦੌਰ ਸੀ ਜਦੋਂ ਤੀਸਤਾ ਸੀਤਲਵਾੜ ਦੇ ਵੱਡ ਵਡੇਰੇ ਉਦੋਂ ਵੀ ਜਦੋਜਹਿਦ ਦੇ ਵਿੱਚ ਲੱਗੇ ਹੋਏ ਸੀਗੇ। ਖੈਰ, ਇਸ ਰਿਪੋਰਟ ਨੂੰ ਇੱਥੇ ਸਮਾਪਤ ਕਰਾਂਗੇ। ਅਟਲ ਬਿਹਾਰੀ ਵਾਜਪਾਈ ਤੋਂ ਯਾਦ ਆਇਆ ਕਿ ਗੁਜਰਾਤ ਕਤਲੇਆਮ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਨੂੰ ਫਟਕਾਰ ਵੀ ਲਾਈ ਸੀ। ਗੱਲਾਂ ਨਰਿੰਦਰ ਮੋਦੀ ਨੂੰ ਬਦਲਣ ਤੱਕ ਦੀਆਂ ਹੋ ਗਈਆਂ ਸੀ, ਪਰ ਕੁਝ ਲੋਕਾਂ ਨੇ ਵਿੱਚ ਪੈ ਕੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਾਂਤ ਕਰ ਦਿੱਤਾ ਸੀ। ਲੰਮੀਆਂ ਗੱਲਾਂ ਨੇ, ਕਿਸੇ ਦਿਨ ਫੇਰ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ